ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਕਾਫਤ ਤੇ ਤਾਰੀਖ ਦੇ ਨਾਲ ਬੜੀ ਅਹਿਮੀਅਤ ਹੈ। ਪੰਜਾਬ ਦਾ ਆਪਣਾ ਕਲਚਰ ਹੈ, ਆਪਣੀ ਜ਼ਬਾਨ ਹੈ, ਆਪਣੀਆਂ ਰੁੱਤਾਂ, ਰੀਤ ਤੇ ਰਿਵਾਜ ਨੇ, ਆਪਣੀ ਜ਼ਬਾਨ ਹੈ ਤੇ ਨਾਲੇ ਆਪਣਾ ਕੈਲੰਡਰ। ਪੰਜਾਬ ਦੀ ਤਾਰੀਖ ਤੇ ਜੇ ਝਾਤੀ ਮਾਰੀਏ ਤੇ ਪਤਾ ਲੱਗਦਾ ਹੈ ਕਿ 500 ਤੋਂ 1500 ਕਬਲ ਮਸੀਹ ਤੱਕ ਇਸ ਦਾ ਨਾਂ ਸਪਤ ਸਿੰਧੂ ਸੀ, ਜਿਸ ਦਾ ਮਤਲਬ ਹੈ 7 ਦਰਿਆਵਾਂ ਦੀ ਸਰਜ਼ਮੀਨ। ਇਹਨਾਂ ਦਰਿਆਵਾਂ ਵਿੱਚੋਂ ਸਭ ਤੋਂ ਵੱਡਾ ਦਰਿਆ ਇੰਡਸ ਰਿਵਰ ਯਾਨੀ ਦਰਿਆਏ ਸਿੰਧ ਸੀ ਤੇ ਇਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਹਿੰਦੂ ਸਨ। ਵੈਦਿਕ ਦੌਰ ਤੋਂ ਬਾਅਦ ਪੰਜਾਬ ਦੀ ਜੀਓਗ੍ਰਾਫੀ ਪੋਜੀਸ਼ਨ ਬਦਲਣ ਦੇ ਕਾਰਨ ਪੰਜ ਆਬ ਯਾਨੀ ਅੱਜ ਦੀ ਬੋਲੀ ਵਿੱਚ ਪੰਜਾਬ 5 ਦਰਿਆਵਾਂ ਦੀ ਜ਼ਮੀਨ ਰੱਖਿਆ ਗਿਆ, ਜੋ ਕਿ ਅੱਜ ਤੱਕ ਕਾਇਮ ਹੈ। ਹੁਣ ਆਨੇ ਅਸੀਂ ਆਪਣੇ ਅੱਜ ਦੇ ਟਾਪਿਕ ਵੱਲ। ਬਕਰਮਜੀਤ ਬਕਰਮੀ ਨੇ ਪੰਜਾਬ ਦੇ ਵਿੱਚ ਜਿਹੜਾ ਕੈਲੰਡਰ ਇੰਟਰੋਡਿਊਸ ਕਰਵਾਇਆ ਉਹਨੂੰ ਬਕਰਮੀ ਕੈਲੰਡਰ ਆਖਿਆ ਜਾਂਦਾ ਹੈ। ਇਸ ਕੈਲੰਡਰ ਮੁਤਾਬਕ ਪਹਿਲਾ ਪੰਜਾਬੀ ਮਹੀਨਾ ਚੇਤ ਹੈ, ਜੋ ਕਿ ਅੰਗਰੇਜ਼ੀ ਕੈਲੰਡਰ ਦੀ 14 ਮਾਰਚ ਤੋਂ ਸ਼ੁਰੂ ਹੁੰਦਾ ਹੈ ਤੇ 13 ਅਪ੍ਰੈਲ ਤੱਕ ਰਹਿੰਦਾ ਹੈ। ਇੱਕ ਹੋਰ ਗੱਲ ਦੱਸਦੇ ਚੱਲੀਏ ਕਿ ਇਹੋ ਹੀ ਮਹੀਨਾ ਯਾਨੀ ਚੇਤ ਦਾ ਮਹੀਨਾ ਨਾਨਕਸ਼ਾਹੀ ਕੈਲੰਡਰ ਦਾ ਵੀ ਪਹਿਲਾ ਮਹੀਨਾ ਹੈ। ਇਸ ਮਹੀਨੇ ਦੀ ਪੰਜਾਬ ਦੇ ਕਲਚਰ ਦੇ ਵਿੱਚ ਬੜੀ ਅਹਿਮੀਅਤ ਹੈ। ਇਹ ਮਹੀਨਾ ਬਹਾਰ ਦਾ ਮਹੀਨਾ ਹੈ, ਫੁੱਲ ਖਿੜਨ ਦੀ ਰੁੱਤ ਹੁੰਦੀ ਏ, ਦਿਨੇ ਧੁੱਪ ਹੁੰਦੀ ਏ, ਪਰ ਇਹ ਧੁੱਪ ਚੁਭਣ ਵਾਲੀ ਨਹੀਂ ਹੁੰਦੀ। ਇਸ ਮਹੀਨੇ ਕਣਕਾਂ ਪੱਕ ਜਾਂਦੀਆਂ ਨੇ। ਪੰਜਾਬ ਦੇ ਲੋਕਾਂ ਦਾ ਕਾਰ ਵਿਹਾਰ ਵਾਈ ਬੀਜੀ ਦੇ ਨਾਲ ਜੁੜੇ ਹੋਣ ਦੇ ਕਾਰਨ ਚੇਤ ਦੇ ਆਖਰੀ ਦਿਨਾਂ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਜਾਂਦੀ ਏ, ਯਾਨੀ ਉਹਨਾਂ ਦੀ ਪੂਰੇ ਸਾਲ ਦੀ ਮਿਹਨਤ ਦਾ ਫਲ ਉਹਨਾਂ ਨੂੰ ਵਾਢੀਆਂ ਤੇ ਲੱਭ ਜਾਂਦਾ ਏ। ਇਸੇ ਲਈ ਅਕਸਰ ਪੰਜਾਬ ਦੇ ਵਿੱਚ ਮੇਲੇ ਠੇਲੇ, ਸ਼ਾਦੀ ਵਿਆਹ ਵਾਢੀਆਂ ਤੋਂ ਬਾਅਦ ਰੱਖੇ ਜਾਂਦੇ ਨੇ। ਇਸ ਲਈ ਅਸੀਂ ਆਖ ਸਕਦੇ ਹਾਂ ਕਿ ਪੰਜਾਬ ਵਿੱਚ ਚੇਤ ਦੇ ਮਹੀਨੇ ਦੀ ਇਕਨੋਮਿਕਸ ਦੇ ਹਵਾਲੇ ਦੇ ਨਾਲ ਬੜੀ ਅਹਿਮੀਅਤ ਹੈ। ਚੇਤ ਦੇ ਮਹੀਨੇ ਦਾ ਜ਼ਿਕਰ ਸਾਨੂੰ ਸਿੱਖਾਂ ਦੀ ਕਿਤਾਬ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲੱਭਦਾ ਏ। ਉਹਨਾਂ ਚੇਤ ਬਾਰੇ ਆਖਿਆ ਹੈ, ਚਿਤ ਗੋਂਦ ਅਰਾਧੀ ਹੈ ਹੋਵੇ ਆਨੰਦ ਘਨਾ, ਜਿਸ ਦਾ ਮਤਲਬ ਹੈ ਕਿ ਚੇਤ ਦੇ ਮਹੀਨੇ ਅੰਦਰ ਦੁਨੀਆ ਵਿੱਚ ਬੜਾ ਗੂੜਾ ਤੇ ਘਣਾ ਸਕੂਨ ਤੇ ਇਹਦੇ ਨਾਲ ਸੁੱਖ ਨਾਜ਼ਰ ਹੁੰਦਾ ਏ ਤੇ ਸੰਤਾਂ ਦੇ ਨਾਲ ਮਿਲਣ ਦੇ ਨਾਲ ਰੱਬ ਲੱਭ ਜਾਂਦਾ ਏ ਤੇ ਜਿਹਨੂੰ ਰੱਬ ਲੱਭ ਜਾਵੇ ਉਹਨੂੰ ਘਣਾ ਸੁੱਖ ਲੱਭ ਜਾਂਦਾ ਏ। ਤੇ ਜੇ ਵੇਖਿਆ ਜਾਵੇ ਤੇ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ। ਇਸ ਜਹਾਨੇ ਜਿਹਨੂੰ ਰੱਬ ਲੱਭ ਗਿਆ ਉਹਨੂੰ ਸਭ ਕੁਝ ਲੱਭ ਗਿਆ। ਇਸੇ ਤਰ੍ਹਾਂ ਬਾਬਾ ਫਰੀਦ ਦੇ ਸ਼ਲੋਕਾਂ ਦੇ ਵਿੱਚ ਵੀ ਸਾਨੂੰ ਚੇਤ ਦਾ ਜ਼ਿਕਰ ਲੱਭਦਾ ਹੈ। ਉਹ ਕਹਿੰਦੇ ਨੇ, ਕਤਕ ਕੁੰਜਣ ਚੇਤ ਧੂੰ ਸੌਣ ਬਿਜਲੀਆਂ। ਸਰਦਾਰਾਂ ਲਈ ਇਸ ਮਹੀਨੇ ਵਿੱਚ ਇਸ ਕਰਕੇ ਵੀ ਅਹਿਮੀਅਤ ਹੈ ਕਿ ਜਦੋਂ ਨਾਨਕਸ਼ਾਹੀ ਕੈਲੰਡਰ ਸ਼ੁਰੂ ਹੋਇਆ ਉਸ ਦਿਨ ਇਤਵਾਰ ਤੇ ਚੇਤ ਦੀ 1 ਤਰੀਕ ਸੀ, ਯਾਨੀ 14 ਮਾਰਚ 1999। ਇਹ ਨਾਨਕਸ਼ਾਹੀ 531 ਦਾ ਸਟਾਰਟ ਹੈ। ਇਸ ਤੋਂ ਅੱਡ ਚੇਤ ਉਹ ਮਹੀਨਾ ਹੈ ਜਦੋਂ ਸਰਦੀ ਦਾ ਜ਼ੋਰ ਟੁੱਟ ਚੁੱਕਿਆ ਹੁੰਦਾ ਹੈ ਤੇ ਦੂਜੇ ਮੁਲਕਾਂ ਦੇ ਟੂਰਿਸਟ ਜੋ ਪੰਜਾਬ ਦੇ ਕਲਚਰ ਨੂੰ ਵੇਖਣਾ ਚਾਹੁੰਦੇ ਨੇ, ਚੇਤ ਦਾ ਮਹੀਨਾ ਉਹਨਾਂ ਲਈ ਸਫ਼ਰ ਵਾਸਤੇ ਤੇ ਇਹਦੇ ਕਲਚਰ ਨੂੰ ਵੇਖਣ ਵਾਸਤੇ ਇੱਕ ਆਈਡੀਅਲ ਮਹੀਨਾ ਹੁੰਦਾ ਹੈ, ਕਿਉਂਕਿ ਮੌਸਮ ਦੇ ਨਾਲ ਕਲਚਰਲ ਐਕਟੀਵਿਟੀਜ਼, ਮੇਲੇ ਠੇਲੇ, ਕਣਕਾਂ ਦੀ ਕਟਾਈ ਇਹਨਾਂ ਦਿਨਾਂ ਦੇ ਵਿੱਚ ਆਪਣੇ ਪੂਰੇ ਜੋਬਨ ਤੇ ਹੁੰਦੀ ਏ। ਇਹ ਸੀ ਸਾਡੀ ਅੱਜ ਦੀ ਚੇਤ ਦੇ ਮਹੀਨੇ ਦੇ ਹਵਾਲੇ ਦੇ ਨਾਲ ਵੀਡੀਓ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਆਪਣੀ ਰਾਏ ਕਮੈਂਟਸ ਦੇ ਵਿੱਚ ਜ਼ਰੂਰ ਦਿਆ ਕਰੋ।